ਤੇ ਜੇ ਕਿਸੇ ਦੇ ਰਿਮੂਵਲ ਆਰਡਰ ਆ, ਇੱਕ ਤਾਂ ਇਹ ਜਿਹੜਾ ਬਾਰ ਆ, ਇੱਕ ਜੇ ਕਿਸੇ ਦੇ ਰਿਮੂਵਲ ਆਰਡਰ ਵੀ ਆ, ਉਹਦੇ ਨੂੰ ਫਿਰ ਇਹ ਵੇਵਰ ਦੇ ਨਾਲ ਕੁਝ ਹੋਰ ਵੀ ਕਰਨਾ ਹੁੰਦਾ ਹੈ। ਤੋ ਜਿਹੜਾ ਤੇ ਡੀਪੋਰਟੇਸ਼ਨ ਲੱਗ ਜਾਂਦੀ ਆ ਉਹ ਪੱਕੇ ਨਹੀਂ ਹੋ ਸਕਦੇ ਉਹਦੇ, ਕਿਉਂਕਿ ਉੱਤੇ ਰਿਮੂਵਲ ਲੱਗ ਗਿਆ ਨਾ। ਠੀਕ ਹੈ। ਉਹਨੂੰ ਫਿਰ ਜਿਹੜਾ ਹੈਗਾ ਡੀਪੋਰਟੇਸ਼ਨ ਕਹਿ ਲਓ, ਉਹ ਤੋਂ ਬਚਣਾ ਪੈਂਦਾ ਤੇ ਉਹਦਾ ਤੋੜ ਹੁੰਦਾ ਵਾ 212 ਵੇਵਰ। ਸੋ ਜਿੱਥੇ ਡੀਪੋਰਟੇਸ਼ਨ ਲੱਗ ਗਈ ਉਹ 601A ਵੇਵਰ ਨਹੀਂ ਕਰ ਸਕਦਾ। ਸੋ ਇਹ ਹੁਣ ਸਾਡੇ ਜਿਹੜੇ ਕੇਸ ਆ ਗਏ, ਕਈ ਵਾਰੀ ਸਾਨੂੰ ਰਿਕੁਐਸਟ ਆਈ ਆ ਕਿ ਵਿਆਹ ਦੇ ਬਾਰੇ ਦੱਸੋ, ਜਾਂ ਜਿਹੜੇ ਲੋਕਾਂ ਨੂੰ ਡੀਪੋਰਟੇਸ਼ਨ ਲੱਗ ਜਾਂਦੀ ਆ, ਜਿਹਨਾਂ ਦੇ ਕੇਸ ਖਰਾਬ ਹੋ ਜਾਂਦੇ ਆ। ਸੋ ਜਿਹਨਾਂ ਦੇ ਕੇਸ ਖਰਾਬ ਹੋ ਜਾਂਦੇ ਆ ਅਸਾਈਲਮ ਦੇ ਵਿੱਚੋਂ, ਡੀਪੋਰਟੇਸ਼ਨ ਜਿਹੜੀ ਮੰਨ ਲਓ ਲੱਗ ਗਈ, ਉਹਨੇ ਵਿਆਹ ਕਰਾ ਲਿਆ, ਉਹਨੇ ਕੀ ਕਰਾਉਣਾ ਹੁੰਦਾ, ਉਹਨੇ ਜਿਹੜਾ ਉਹ ਸਿੱਧੇ 601A ਵੇਵਰ ਨਹੀਂ ਕਰ ਸਕਦਾ। ਜਿਹਦਾ ਕੇਸ ਚੱਲਦਾ ਹੁੰਦਾ ਉਹ ਵੀ 601A ਵੇਵਰ ਨਹੀਂ ਕਰ ਸਕਦਾ। ਤੁਹਾਨੂੰ ਐਡਮਿਨ ਕਲੋਜ਼ਰ ਜਾਂ ਟਰਮੀਨੇਸ਼ਨ ਜਾਂ ਡਿਸਮਿਸਲ, ਇਹਦੇ ਲਈ ਪੀਡੀ ਜਿਹਨੂੰ ਕਹਿੰਦੇ ਆ, ਉਹ ਲੈਣਾ ਜ਼ਰੂਰੀ ਹੈ ਕਿ ਜਦ ਤੱਕ ਬੰਦੇ ਦਾ ਕੇਸ ਚੱਲਦਾ ਹੈ ਉੱਤੇ ਡੀਪੋਰਟੇਸ਼ਨ ਆਰਡਰ ਆ, ਉਹ 601A ਵੇਵਰ ਨਹੀਂ ਕਰ ਸਕਦਾ। ਸੋ ਉਹ ਵੱਜ ਜਾਂਦਾ ਬੇਸਿਕਲੀ, ਤੇ ਬਿਨਾਂ ਵੇਵਰ ਦੇ ਜਾਣਾ ਸੇਫ ਨਹੀਂ ਹੈ, ਕਿਉਂਕਿ ਬੰਦਾ ਵਾਪਸ ਆਉਣ ਦੇ ਚਾਂਸ ਘਟ ਜਾਂਦੇ ਆ, ਬਾਹਰ ਲੱਗ ਸਕਦੀ ਹੈ। ਠੀਕ ਹੈ। ਸੋ ਡੀਪੋਰਟੇਸ਼ਨ ਤੋਂ ਬਚਣ ਲਈ ਤੁਹਾਨੂੰ ਇੱਕ ਹੁੰਦਾ 212 ਵੇਵਰ, ਉਹ ਜਿਹੜਾ 212 ਵੇਵਰ ਉਹ ਕਰਨਾ ਪੈਂਦਾ। ਤੇ 212 ਵੇਵਰ ਜਿਹੜਾ ਉਹ ਤੁਹਾਡੀ ਲਿਮਿਟੇਸ਼ਨ ਜਿਹੜੀ ਹੈਗੀ ਹੈ ਰਿਮੂਵਲ ਆਰਡਰ ਵਾਲੀ ਚੱਕ ਦਿੰਦਾ, ਤੇ ਉਸ ਤੋਂ ਬਾਅਦ ਤੁਸੀਂ ਜਿਹੜਾ 601A ਵੇਵਰ ਦੇ ਪ੍ਰੋਸੈਸ ਰਾਹੀਂ ਅੱਗੇ ਪ੍ਰੋਸੀਡ ਕਰ ਸਕਦੇ ਆ। ਸੋ ਹੁਣ ਇਹਦੇ ਵਿੱਚ ਇੱਕ ਸਭ ਤੋਂ ਕਾਮਨ ਸਵਾਲ ਆ ਕਿ ਮੈਂ ਅਸਾਈਲਮ ਦਾ ਕੇਸ ਲੜਾਂ ਕਿ ਮੈਂ ਵਿਆਹ ਵਾਲਾ ਜਿਹੜਾ ਕੇਸ ਲੜਾਂ। ਉਹ ਜਦੋਂ ਤੁਸੀਂ ਤੁਹਾਡੇ ਤੇ ਅਜੇ ਰਿਮੂਵਲ ਆਰਡਰ ਨਹੀਂ ਲੱਗਾ, ਜੱਜ ਨੇ ਫੈਸਲਾ ਨਹੀਂ ਦਿੱਤਾ, ਤਾਂ ਤੁਹਾਡਾ ਕੰਮ ਕੰਪੈਰੀਟਿਵਲੀ ਸੌਖਾ, ਕਿਉਂਕਿ ਤੁਹਾਨੂੰ 212 ਨਹੀਂ ਕਰਨਾ ਪੈਣਾ। ਤੁਸੀਂ ਆਪਣਾ ਕੇਸ ਜਿਹੜਾ ਡਿਸਮਿਸ ਕਰਾ ਕੇ, ਟਰਮੀਨੇਟ ਕਰਾ ਕੇ, ਪੀਡੀ ਲੈ ਕੇ, ਜੇ ਤੁਹਾਨੂੰ ਉਹ ਆਪਸ਼ਨ ਮਿਲਦੀ ਆ ਤਾਂ ਵਿਆਹ ਵਾਲੇ ਪਾਸੇ ਜਿਹੜਾ ਜਾ ਸਕਦੇ ਆ, 601A ਵੇਵਰ ਕਰ ਸਕਦੇ ਆ। ਪਰ ਕਈ ਵਾਰੀ ਕੀ ਹੁੰਦਾ ਕਿ ਲੋਕੀ ਕਹਿੰਦੇ ਕਿ ਨਹੀਂ, ਪਹਿਲਾਂ ਮੇਰੀ ਨਾ ਹੁਣ ਤਰੀਕ ਚੜੀ ਹੋਆ, ਮੈਂ ਤਰੀਕ ਪਹਿਲਾਂ ਨਿਪਟ ਕੇ ਦੇਖਦਾ, ਤੇ ਫਿਰ ਜੇ ਨਹੀਂ ਹੋਇਆ ਫਿਰ ਮੈਂ ਵਿਆਹ ਵਾਲਾ ਕਰ ਲੂੰਗਾ। ਇਹ ਗਲਤ ਸਲਾਹ ਬਿਲਕੁਲ। ਪਹਿਲਾਂ ਕਰਨਾ ਜਿਹੜਾ ਫੈਸਲਾ ਹੋਣ ਤੋਂ। ਜੇ ਤੁਸੀਂ ਆਹ ਚੀਜ਼ ਵੇਟ ਕੀਤੀ, ਤੁਸੀਂ ਆਹ ਗੈਂਬਲ ਕੀਤਾ, ਫਿਰ ਤੁਹਾਡਾ ਜਿਹੜਾ ਵਿਆਹ ਵਾਲਾ ਕੇਸ ਆ ਉਹ ਕੰਪਲਿਕੇਟਡ ਹੋ ਜਾਣਾ। ਅੱਛਾ, ਠੀਕ ਹੈ। ਕੰਪਲਿਕੇਟਡ ਏਦਾਂ ਹੋਣਾ ਕਿ ਫਿਰ ਤੁਸੀਂ 601A ਵੇਵਰ ਨਹੀਂ ਕਰ ਸਕਦੇ ਸਿੱਧੇ। ਫਿਰ ਤੁਸੀਂ ਉਹੀ ਆ, ਜਾਂ ਤਾਂ ਅਪੀਲਾਂ ਵਾਲੇ ਰਾਹ ਚੱਲ ਗਏ, BIA ਅਪੀਲ ਕਰਤੀ, ਸਰਕਿਟ ਕੋਰਟ ਕਰਤੀ ਅਪੀਲ, ਕਿਉਂਕਿ ਜੇ ਨਹੀਂ ਅਪੀਲ ਕੀਤੀ ਫਿਰ ਤੁਹਾਡੀ ਡੀਪੋਰਟੇਸ਼ਨ ਫਾਈਨਲ ਹੋ ਜਾਣੀ ਹੈ। ਤੇ ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਜਦ ਤੱਕ ਤੁਹਾਡੀ ਪ੍ਰੋਸੀਡਿੰਗ ਚੱਲਦੀ ਆ, ਰਿਮੂਵਲ ਪ੍ਰੋਸੀਡਿੰਗ ਚੱਲਦੀ ਆ, ਤੁਸੀਂ 601A ਵੇਵਰ ਨਹੀਂ ਕਰ ਸਕਦੇ। ਸੋ ਇਹ ਲੋਕਾਂ ਨਾਲ ਕੀ ਹੁੰਦਾ ਕਿ ਉਹਨਾਂ ਨੂੰ ਲੱਗਦਾ ਕਿ ਚੱਲ ਮੈਂ ਪਹਿਲਾਂ ਅਸਾਈਲਮ ਵਾਲਾ ਦੇਖ ਲੈਣਾ, ਜੇ ਫੇਲ ਕਰਤਾ ਜੱਜ ਨੇ ਫਿਰ ਮੈਂ ਵਿਆਹ ਵਾਲਾ ਦੇਖ ਲੂੰਗਾ। ਸੋ ਏਦਾਂ ਹੋਣਾ ਨਹੀਂ। ਕਿਉਂ? ਕਿਉਂਕਿ ਤੁਹਾਨੂੰ ਫਿਰ ਅਪੀਲ ਕਰਨੀ ਪੈਣੀ, ਤੁਸੀਂ ਅਪੀਲਾਂ ਦੇ ਚੱਕਰ ਦੇ ਵਿੱਚ ਉਲਝ ਜਾਣਾ 5 ਸਾਲ 7 ਸਾਲ, ਤੇ 601A ਵੇਵਰ ਨਹੀਂ ਕਰ ਸਕਣਾ। ਅਪੀਲ ਤੁਸੀਂ ਹੁਣ ਵਾਪਸ ਨਹੀਂ ਲੈ ਸਕਦੇ, ਵਰਕ ਪਰਮਿਟ ਤੁਹਾਡਾ ਅਪੀਲ ਦੇ ਨਾਲ ਜੁੜਿਆ ਹੋਣਾ। ਸੋ ਉਹ ਕੰਪਲਿਕੇਸ਼ਨ ਆ ਜਾਂਦੀ ਹੈ। ਸੋ ਉਹਨਾਂ ਦੇ ਕੇਸਾਂ ਦੇ ਵਿੱਚ ਕੀ ਹੈ ਕਿ ਜਾਂ ਤਾਂ ਉਹਨਾਂ ਨੂੰ ਪੂਰੀ ਹੁਣ ਵੇਟ ਕਰਨੀ ਪੈਣੀ ਕਿ ਕਦੋਂ ਉਹ ਅਪੀਲਾਂ ਪੂਲਾਂ ਆਪਣੀਆਂ ਖਤਮ ਕਰਨ, ਤੇ ਉਸ ਤੋਂ ਬਾਅਦ ਫਿਰ ਉਹ ਉਹਨਾਂ ਨੂੰ 212 ਵੇਵਰ ਜਿਹੜਾ ਹੈਗਾ ਉਹ ਕਰਨਾ ਪੈਣਾ, ਜਿਹੜਾ ਕਿ ਇੱਕ ਹੋਰ ਐਡੀਸ਼ਨਲ ਸਟੈਪ ਆ ਡੀਪੋਰਟੇਸ਼ਨ ਨੂੰ ਤੋੜਨ ਲਈ। ਤੇ ਪ੍ਰੋਸੈਸ ਜਿਹੜਾ ਹੈ ਨਾ ਸਿਰਫ ਲੰਬਾ ਹੋ ਜਾਂਦਾ, ਫਰਸਟ੍ਰੇਸ਼ਨ ਟਾਈਮ ਜਿਹੜਾ ਇਹਦਾ ਬੜਾ, ਜਿਹੜੀ ਉਹੀ 5 ਸਾਲਾਂ ਦੀ ਜਿਹੜੀ ਗੱਲ ਸੀਗੀ, ਹੁਣ ਤੁਹਾਡੀ ਜਿਹੜੀ 10 ਤੋਂ 15 ਸਾਲਾਂ ਤੇ ਜਿਹੜੀ ਚੱਲ ਜਾਂਦੀ ਹੈ। ਸੋ ਇਹ ਚੀਜ਼ ਦਾ ਧਿਆਨ ਰੱਖਣਾ ਕਿ ਜੇ ਕਿਸੇ ਕੋ ਵਿਆਹ, ਨਾਲੇ ਇਹ ਬੜਾ ਪੁੱਛਦੇ ਆ ਲੋਕੀ ਕਿ ਵਿਆਹ ਦੇ ਥਰੂ ਜਾਵਾਂ ਕਿ ਅਸਾਈਲਮ ਦੇ ਥਰੂ ਜਾਵਾਂ। ਜਿਹਦੇ ਕੋਲ ਵਿਆਹ ਵਾਲੀ ਆਪਸ਼ਨ ਆ, ਜੈਨੂਇਨ ਜਿਹਦੇ ਕੋਲ ਵਿਆਹ, ਜਿਹਦਾ ਸਪਾਊਸ 7 ਸਾਲ 10 ਸਾਲ ਉਹਦੇ ਮਗਰ ਖੜਾ ਵਾ, ਜੈਨੂਇਨ ਵਿਆਹ ਵਾ, ਫੈਮਿਲੀ ਵਗੈਰਾ ਵਿੱਚ ਅੱਗੇ ਐਡ ਕਰਨ ਦਾ ਪਲਾਨ ਆ, ਬੱਚੇ ਵਗੈਰਾ ਅੱਗੇ ਕਰਨ ਦਾ ਪਲਾਨ ਆ, ਉਹਨੂੰ ਵਿਆਹ ਦੇ ਥਰੂ ਹੀ ਅੱਗੇ ਜਿਹੜਾ ਜਾਣਾ ਚਾਹੀਦਾ। ਅਸਾਈਲਮ ਨਾਲ ਕਈ ਵਾਰੀ ਇਹ ਹੈ ਕਿ ਜਲਦੀ ਤੁਹਾਡੀ ਡੇਟ ਆ ਸਕਦੀ ਆ, ਜ਼ਰੂਰ ਤੁਸੀਂ ਪੱਕੇ ਵੀ ਹੋ ਸਕਦੇ ਆ, ਪਰ ਜੱਜ ਤੇ ਬਹੁਤ ਡਿਪੈਂਡ ਕਰਦਾ। ਕਈ ਸਾਰੀਆਂ ਜਿਹੜੇ ਪਹਿਲੂ ਆ ਜਾਂਦੇ ਆ, ਭਾਵੇਂ ਜਿੰਨਾ ਮਰਜ਼ੀ ਸਟਰੋਂਗ ਵਿਟਨੈਸ ਹੋਵੇ, ਕਈ ਵਾਰੀ ਐਫੀਡੇਵਿਟ 'ਚ ਗਲਤੀ, ਡਾਕਟਰ ਦੀ ਲੈਟਰ 'ਚ ਗਲਤੀ, ਤੇ ਉਹ ਜਿਹੜੇ ਪਹਿਲੂ ਸਾਹਮਣੇ ਜਿਹੜੇ ਆ ਜਾਂਦੇ ਆ। ਤੇ ਇਸ ਕਰਕੇ ਜਿਹੜਾ ਹੈਗਾ ਵਿਆਹ ਵਾਲਾ ਜਿਹੜਾ ਰਾਸਤਾ ਹੈਗਾ, ਉਹਦੇ ਵਿੱਚ ਸ਼ੋਰਿਟੀ ਜਿਹੜੀ ਬੰਦੇ ਦੀ ਉਹ ਜ਼ਿਆਦਾ ਹੁੰਦੀ ਆ। ਸੋ ਜੇ ਇਹਨੂੰ ਸਿੰਪਲ ਅੱਖਰਾਂ 'ਚ ਕਹਿਣਾ ਕਿ ਵਿਆਹ ਵਾਲੇ ਨੂੰ ਪਰਸੂ ਕਰਨਾ ਚਾਹੀਦਾ ਕਿ ਅਸਾਈਲਮ ਵਾਲੇ ਨੂੰ, ਇਹਨੂੰ ਵਿਆਹ ਵਾਲੇ ਨੂੰ ਪਰਸੂ ਕਰਨਾ ਚਾਹੀਦਾ। ਉਹ ਵਕੀਲ ਦੱਸਦੇ ਤਾਂ ਕਰਕੇ ਨਹੀਂ ਹੈ ਕਿਉਂਕਿ ਇਹਦੇ ਵਿੱਚ ਮੋੜ ਘੋੜ ਬੜੇ ਹੁੰਦੇ ਆ। ਤੁਹਾਨੂੰ ਡਿਫਰੈਂਟ ਏਜੰਸੀਆਂ ਨਾਲ ਕਦੀ ਪੀਡੀ ਲੈਣੀ, ਕਦੀ ਕੋਰਟ ਨਾਲ, ਕਦੀ ਐਮਬੈਸੀ ਨਾਲ, ਕਦੀ USCIS ਨਾਲ, ਤੇ ਇਹਦੇ ਵਿੱਚ ਟੈਕਨੀਕੈਲਿਟੀ ਜਿਹੜੀਆਂ ਆ ਜਾਂਦੀਆਂ, ਡਿਲੀਜੈਂਸ ਰੱਖਣੀ ਪੈਂਦੀ ਹੈ, ਡੇਟਾਂ ਟਾਈਮ ਵਾਚ ਕਰਨੇ ਪੈਂਦੇ ਆ। ਤਾਂ ਕਰਕੇ ਇਹਨੂੰ ਕਈ ਵਾਰੀ ਨਾ ਵਕੀਲ ਫੇਵਰ ਨਹੀਂ ਕਰਦੇ ਕਿ ਯਾਰ ਕੰਮ ਜ਼ਿਆਦਾ ਨਾ ਕਰਨਾ ਪੈ ਜਾਵੇ। ਪਰ ਜਿਹੜਾ ਸਹੀ ਪ੍ਰੋਸੈਸ ਜਿਹੜਾ ਹੈਗਾ ਉਹ ਵਿਆਹ ਵਾਲਾ ਹੀ ਜਿਹੜਾ ਹੈਗਾ ਵੇਵਰ ਲੈ ਕੇ, ਉਹੀ ਜਿਹੜਾ ਹੈਗਾ ਪ੍ਰੋਸੈਸ
ਬੈਟਰ ਆ। ਪਰ ਸਿਟੀਜ਼ਨ ਦੇ ਸਿੰਪਲ ਨਾਲ ਇਹ ਕੱਚੇ ਬੰਦੇ ਨੂੰ ਸਿਟੀਜ਼ਨ ਹੀ ਪੱਕਾ ਕਰ ਸਕਦਾ, ਗ੍ਰੀਨ ਕਾਰਡ ਵਾਲਾ ਨਹੀਂ। ਨਹੀਂ ਜੀ ਸੋ ਬਿਲਕੁਲ ਇਹ ਜ਼ਰੂਰ ਧਿਆਨ ਦੇ ਨਾਲ, ਜੇ ਮਿਸ ਕਰ ਗਏ ਜਾਂ ਹੁਣ ਜੇ ਤੁਸੀਂ ਜੁਆਇਨ ਕਰ ਰਹੇ ਆ ਤਾਂ ਪ੍ਰੋਗਰਾਮ ਨੂੰ ਸ਼ੁਰੂ ਤੋਂ ਮੁੜ ਕੇ ਦੁਬਾਰਾ ਤੁਸੀਂ ਜਿਹੜਾ ਉਹ ਸੁਣ ਲਿਓ, ਤਾਂ ਜੋ ਤੁਹਾਨੂੰ ਕਲੈਰਿਟੀ ਹੋ ਜੇ।